ਤਾਂ ਬਾਗੂ ਸੀ ਉਹ ਇਧਰ ਆ ਪਾਕਿਸਤਾਨ से मुसलमान हो गया ਬਾਹਰ ਪਾਰ ਉਸ ਚੜ ਕੇ ਬਹਿ ਜਾਓ ਦਰਿਆ ਤੋਂ ਪਾਰ ਹੁਣ ਅਸੀਂ ਆਏ ਕੰਗਣਪੁਰ ਆਵਾਜ਼ ਦੇ ਵਿੱਚ ਆਏ ਤੇ ਸਾਥ ਪੁੱਛਣ ਲੱਗੇ ਵੀ ਤੁਸੀਂ ਕੌਣ ਕਿੱਥੋਂ ਜੀ ਅਸੀਂ ਅਸੀਂ ਵਾਂ ਦੇ ਸਾਨੂੰ ਉਹਨਾਂ ਫੜ ਗਾਂਗੇ ਦੇ ਉਹਨਾਂ ਅਸੀਂ ਗਾਂਗੇ ਦੇ ਉਹ ਗਾਂਗੇ ਵਾਲੇ ਮੀਆਂ ਉਹਨਾਂ ਜਾਓ ਤੁਸੀਂ ਪਾਕਿਸਤਾਨ ਨੂੰ ਜਾਂਦੇ जी संगियो मित्रों की हाल चाल है जी अस्सलाम वालेकुम। एक बारी फिर सारिਆਂ ਨੂੰ ਰੰਗਲੇ ਪੰਜਾਬ ਦੇ ਵੇੜੇ ਜੀ ਆਇਆਂ ਨੂੰ ਕਹਿੰਦੇ ਆ ਤਾਂ ਪਾਰਟੀਸ਼ਨ ਸਟੋਰੀ ਲੈ ਕੇ ਤੁਹਾਡੀ ਖਿਦਮਤ 'ਚ ਹਾਜ਼ਰ ਹੈ। ਅੱਜ ਰੰਗਲਾ ਪੰਜਾਬ ਦੇ ਵੇੜੇ ਜਿਹੜੇ ਸਾਡੇ ਮਹਿਮਾਨ ਆਏ ਨੇ ਜਿਨ੍ਹਾਂ ਨੇ ਵੇੜਾ ਸਜਾਇਆ ਹੈ ਉਹ ਨੇ ਬਾਬਾ ਸਾਦਕ। ਬਾਬਾ ਸਾਦਕ ਬਲੋਚ ਨੇ ਚੱਕ ਚੁਪਾਲੀ ਹੈ, ਤਹਿਸੀਲ ਮਿੰਚਨਾਬਾਦ ਹੈ ਤੇ ਜ਼ਿਲ੍ਹਾ ਬਹਾਵਲ ਨਗਰ ਹੈ पाकिस्तान यानी कि ते उन्होंने साडे नाल सांझ पाई है ते हल्ले गुल्ले तू गदर तू बटवारे तू वंड तू पहले दियां गल्लां बाबा जी होरां नाल असीं करांगे। बाबा जी की हाल चाल है? चंगे जी। ते बाबा सादक जदों पाकिस्तान ते हिंदुस्तान दी वंड होई है तुहाडी उम्र किन्नी सी? 7 साल 7 या 8 साल सी। ਤੇ ਸੰਭਾਲਾ ਹੈਗਾ ਸੀ? ਹੈਗਾ ਸੀ ਤੇ ਮਾੜਾ ਮੋਟਾ ਹੈਗਾ ਸੀ। ਤੁਹਾਡੇ ਵਾਲਿਦ ਸਾਹਿਬ ਦਾ ਕੀ ਨਾਮ ਹੈ? ਮੇਰੇ ਦਾ? ਹਾਂ ਸ਼ਫੀ ਮੁਹੰਮਦ। ਅੱਛਾ ਸ਼ਫੀ ਮੁਹੰਮਦ। ਤੇ ਤੁਹਾਡੀ ਰਿਹਾਇਸ਼ ਕਿੱਥੋਂ ਦੀ ਸੀ? ਵਾਂ ਸਵਾਲੀ ਬਾਈ ਜੀ ਵਾਂ ਸਵਾਲੀ ਜਲਾਲਾਬਾਦ ਦੇਖੋ ਜਲਾਲਾਬਾਦ ਇੰਡੀਆ। ਹਾਂ ਵਾਂ ਸਵਾਲੀ ਵਾਂ ਸੁਹਾਲੀ। ਹਾਂ ਇੱਕ ਸੜਕ ਵਾਲੀ ਵਜਦੀ ਸੀ ਇੱਕ ਸੜਕ ਵਾਲੀ। ਹਾਂ ਉਹ ਰਾਹ ਸੜਕ ਦੇ ਉੱਤੇ ਸੀ। ਅੱਛਾ ਤੇ ਜਿਹੜੇ ਪਿੰਡ 'ਚ ਤੁਸੀਂ ਰਹਿੰਦੇ ਸੋ ਹਾਂ ਉਹਦੇ ਆਸੇ ਪਾਸੇ ਵਾਲੇ ਜਿਹੜੇ ਪਿੰਡ ਸਨ ਉਹਨਾਂ ਦੇ ਨਾਂ ਦੱਸ ਦਿਓ ਜ਼ਰਾ। ਉਹਨਾਂ ਦੇ ਨਾਂ ਇੱਕ ਦਾ ਨਾਂ ਸੀ ਸੈਦੋਗਾ ਚੱਕ। ਅੱਛਾ ਇਹ ਜੱਟਾਂ ਦਾ। ਅੱਛਾ ਇਹ ਗਾਂਗਾ ਸੀ ਡੋਗਰਾਂ ਦਾ। ਅੱਛਾ ਉਹ ਪਰਾਂ ਲੋਕ ਵੱਖਰਾ ਪਿੰਡ ਸੀ ਤੇ ਕਈ ਹੈਗੇ ਕਈ ਜਾਤ ਜਿਹਾ ਸੀ। हिंदू साडे पिंड तुहाडे पिंड च ज्यादा हिंदू सन या सिख सन? हिंदू सन सिख तां है ही कोई नहीं। सिख कोई नहीं सन ज्यादा हिंदू सन। हां ते अच्छा उन्हां हिंदुआं दे कोई नाम नू? ना एक नां तां बागू सी ओ इधर आ पाकिस्तान से मुसलमान हो गया। उनदा नाम की सी? बाग नाम बाग अली सी। बाग अली पाकिस्तान जाते मुसलमान होया तो उधर जो हिंदू हैगा सी उधर हिंदू सी इधर साडे नाल उछलिया नहीं फिर वो तुहाडे नाल ही उछल ते आ गया उथों हिंदुस्तान चों? हां जी। वो केड़े पिंड दा सी? वां सवाली। तुहाडे ही पिंड दा सी? जदों तुसी उचाला करके आए ते ओ तुहाडे नाल आया ओथे उनदा की नाम सी मुसलमान होण तो पहले? बागू बाग अली। पहले भी बागू ही सी? हां। अच्छा ते ਤੁਹਾਡੇ ਵਾਲਿਦ ਸਾਹਿਬ ਦਾ ਉੱਥੇ ਕੀ ਕੰਮਕਾਰ ਸੀ? ਜ਼ਿਮੀਂਦਾਰ ਸੀ। ਜ਼ਿਮੀਂਦਾਰਾ? ਹਾਂ ਜੀ। ਜ਼ਮੀਨ ਕਿੰਨੀ ਸੀ ਉੱਥੇ? ਉੱਥੇ ਜ਼ਮੀਨ ਕੋਈ ਨਹੀਂ ਸੀ ਇੱਥੇ ਜੀ। ਉੱਥੇ ਫਿਰ ਜ਼ਿਮੀਂਦਾਰਾ ਹਿੱਸੇ ਤੇ ਲੈਂਦੇ ਹੋ ਠੇਕੇ ਤੇ? ਉਹ ਜੀ ਨਵਾਬ ਮਲੋਟ ਦੀ ਜ਼ਮੀਨ ਆਈ। ਕਿੰਦੀ? ਨਵਾਬ ਮਲੋਟ ਹੈ ਨਾ ਉਹਦੇ 84 ਕਿੱਲਾ। ਉਹਦੀ ਕੀ ਮਜ਼ਹਬ ਕੀ ਸੀ? ਕੌਣ ਸੀ ਉਹ? ਹਿੰਦੂ ਸੀ ਮੁਸਲਮਾਨ ਸੀ? ਮੁਸਲਮਾਨ ਸੀ। अच्छा नवाब सी? नवाब सी। नवाब दा नाम? नवाब मलोट। मलोट। हाँ। अच्छा ते ओंदे कोलों ठेके ते लैंदे सो? हाँ जी। ते ठेका किन्ना सी उस दौर च? उदों पता नहीं असीं ते छोटे सां। अच्छा यानी इन्ना नहीं पता? अच्छा इन्ना पता नहीं। बरन बापू दे मगर मुरब्बे लै के रोटी छोटी जांदे होवोगे? हाँ नहीं जी उत्थे ते नहीं जांदे इत्थे साडे दे नाल। अच्छा ਤੇ ਉੱਥੇ ਜਿਹੜਾ ਤੁਹਾਡਾ ਪਿੰਡ ਦਾ ਨੰਬਰਦਾਰ ਸੀ ਉਹਦਾ ਕੀ ਨਾਂ ਸੀ? ਉਹਦੇ ਨਾਂ ਸੀ ਇੱਕ ਦਾ ਹਾਰ ਹੈਗਾ ਸੀ ਕੀ ਉਹਦੇ ਨਾਂ ਅਰਾਈ ਸੀ। ਮੁਸਲਮਾਨ ਹੀ ਨੰਬਰਦਾਰ ਸੀ? ਹਾਂ ਕੌਮ ਅਰਾਈ ਸੀ। ਨਾਂ ਨਹੀਂ ਆਉਂਦਾ? ਹਾਂ ਨਾਂ ਮੇਰੇ ਮੂੰਹ ਤੇ ਆਇਆ ਫਿਰਦਾ ਨਾਂ ਉਹਦੇ ਹੈਗਾ ਸੀ ਮੈਨੂੰ ਯਾਦ ਨਹੀਂ ਪਿਆ ਆਉਂਦਾ। ਅੱਛਾ ਤੇ ਉੱਥੇ ਪਿੰਡ ਦੀ ਕਿੰਨੀ ਕੁ ਆਬਾਦੀ ਸੀ? ਕਿੰਨੇ ਕੁ ਘਰ ਸਨ? ਘਰ ਜਿਹੜਾ ਸਾਡਾ ਪਿੰਡ ਜਿਹੜਾ ਸੀ ਨਾ ਉਹ ਚਗੁਰਦ ਸੀ ਕਿ ਕੋਈ ਪਾਸੇ ਨਾ ਨਿਕਲ। 2 ਬੂਹੇ ਸਨ ਸਾਡੇ
ਰਾਈਆਂ ਦੇ ਨਾਲ ਸਾਡੀ ਲੜਾਈ ਹੁੰਦੀ ਸੀ। ਲੜਾਈ ਹੋਈ ਸੀ ਰਾਈਆਂ ਨਾਲ ਉੱਥੇ? ਹਾਂ। ਅੱਛਾ ਅੱਛਾ। ਤੇ ਉਹ ਉੱਥੇ ਜਿਹੜਾ ਤੁਸੀਂ ਜਦੋਂ ਰਹਿੰਦੇ ਸੋ, ਹਾਂਜੀ, ਤੇ ਤੁਹਾਡੇ ਹਮ ਉਮਰ ਤਾਂ ਕੋਈ ਬੱਚੇ ਹੋਣਗੇ, ਉਹਨਾਂ ਦਾ ਕੋਈ ਨਾਂ ਆਉਂਦਾ? ਨਾ, ਸਾਰਿਆਂ ਦਾ ਕੋਠੇ ਰਹਿੰਦੇ ਨੇ ਹੁਣ ਉਧਰੋਂ ਹੀ ਤੁਹਾਡੇ ਨਾਲ ਕੋਠਾ, ਉਹ ਤੁਹਾਡੇ ਨਾਲ ਹਿਜਰਤ ਕਰਕੇ ਕੋਠੇ ਆ ਗਏ ਨਾ, ਕੋਠਾ ਅਹਿਮਦ ਸ਼ਾਹ। ਅਸੀਂ ਉੱਥੇ ਆਏ ਸਾਂ, ਸਾਲ ਉੱਥੇ ਰਹੇ, ਮੋੜ ਅਸੀਂ ਇੱਥੇ ਆ ਗਏ ਉਹ ਸਾਈਡ ਤੇ ਫੇਰ ਆਪਾਂ ਆਵਾਂਗੇ। ਅੱਛਾ, ਤੁਸੀਂ ਮੈਨੂੰ ਇਹ ਦੱਸੋ ਬਈ ਉੱਥੇ ਜੇ ਖੇਡਾਂ ਖੂਡਾਂ ਵੀ ਤਾਂ ਖੇਡਦੇ ਹੋਵੋਗੇ? ਨਹੀਂ ਜੀ, ਖੇਡਾਂ ਕੋਈ ਨਹੀਂ, ਛੋਟੇ ਸੋ। ਹਾਂ। ਉੱਥੇ ਤੁਹਾਨੂੰ ਸ਼ਹਿਰ ਕਿਹੜਾ ਪੈਂਦਾ ਸੀ ਨੇੜੇ? ਜਲਾਲਾਬਾਦ। ਜਲਾਲਾਬਾਦ? ਹਾਂ। ਤੇ ਹੋਰ ਕੋਈ ਨਹੀਂ, ਇੱਕੋ ਸ਼ਹਿਰ। ਹੋਰ ਕੋਈ ਆਸੇ ਪਾਸੇ ਪਿੰਡਾਂ ਦੇ ਨਾਂ ਆਉਂਦੇ ਨੇ? ਹਾਂ। ਕੀ ਨਾਂ ਸਨ? ਪੰਨੀ ਵਾਲਾ, ਕੜਾਈ ਵਾਲਾ। ਪੰਨੀ ਵਾਲਾ, ਕੜਾਈ ਵਾਲਾ। ਹਾਂ। ਹੋਰ? ਬਸ ਹੋਰ ਦਾ ਸਾਨੂੰ ਨਹੀਂ ਪਤਾ। ਅੱਛਾ, ਇਹੀ ਸਨ। ਹਾਂ, ਠੀਕ ਹੋ ਗਿਆ। ਤੇ ਜਦੋਂ ਤੁਹਾਨੂੰ ਖਬਰ ਪਹੁੰਚੀ ਵੀ ਪਾਕਿਸਤਾਨ ਤੇ ਹਿੰਦੁਸਤਾਨ ਦੀ ਵੰਡ ਹੋ ਗਈ ਹੈ, ਹਾਂਜੀ, ਉਹ ਖਬਰ ਤੁਹਾਨੂੰ ਕਿਵੇਂ ਪਹੁੰਚੀ ਸੀ, ਜ਼ਰਾ ਇਹ ਦੱਸੋ। ਉਹ ਸਾਨੂੰ ਵਾਹਾਂ ਖਾਈਆਂ, ਵਾਹਾਂ ਛੱਡ ਦਿਓ। ਤੇ ਕਿਹਨੇ ਆਖਿਆ? ਉਹ ਪਾਕਿਸਤਾਨ ਆਇਆ ਤੇ ਤੁਸੀਂ ਭਾਰ ਪਾਰ ਉਸ ਚੜ ਕੇ ਬਹਿ ਜਾਓ, ਦਰਿਆ ਤੋਂ ਪਾਰ। ਹੁਣ ਅਸੀਂ ਆਏ ਕੰਗਣਪੁਰ, ਉੱਥੇ ਬੈਠੇ ਰਹੇ ਮਹੀਨਾ। ਹੁਣ ਅਸੀਂ ਆਏ ਦਿਉ ਸਿਆਲ। ਨਹੀਂ, ਤੁਸੀਂ ਇਹ ਦੱਸੋ ਵੀ ਜਿਹੜਾ ਤੁਹਾਡਾ ਪਿੰਡ ਸੀ ਹਿੰਦੁਸਤਾਨ ਦੇ ਵਿੱਚ, ਉਹ ਪਾਕਿਸਤਾਨ ਦੇ ਕਿਹੜੇ ਸ਼ਹਿਰ ਨੂੰ ਸਾਂਭਾ ਹੈ? ਉਹ ਜਲਾਲਾਬਾਦ ਨੂੰ। ਪਾਕਿਸਤਾਨ ਤੇ ਆਪਣੇ ਪਾਕਿਸਤਾਨ ਦੇ ਅਗਰ ਬਾਰਡਰ ਤੇ ਜਾਈਏ ਤੇ ਕਿੱਥੋਂ ਸਾਂਭਾ ਹੈ? ਜਿਵੇਂ ਹੁਣ ਆਪਾਂ ਆਖੀਏ ਵੀ ਚੁਪਾਲੀਆਂ ਨੂੰ ਸਾਂਭਾ ਹਿੰਦੂਆਂ ਦਾ ਫਲਾਣਾ, ਉਹ ਅਸੀਂ ਤਾਂ ਆਏ ਸੀ ਕੰਗਣਪੁਰ। ਉਹ ਕੰਗਣਪੁਰ ਨੂੰ ਸਾਂਭਾ ਹੈ? ਹਾਂ। ਇਹਦਾ ਮਤਲਬ ਹੈ ਵੀ ਜਿਹੜੇ ਪਿੰਡ 'ਚ ਤੁਸੀਂ ਰਹਿੰਦੇ ਹੋ, ਆਪਣੇ ਕੰਗਣਪੁਰ ਨੂੰ ਸਾਂਭਾ ਹੈ? ਹਾਂਜੀ, ਸਹੀ ਹੈ। ਅਸੀਂ ਉਹ ਦਰਿਆ ਟੱਪੇ ਸਾਂ। ਅੱਛਾ। ਨਹੀਂ, ਜਦੋਂ ਤੁਹਾਨੂੰ ਖਬਰ ਪਹੁੰਚੀ ਤਾਂ ਉੱਥੋਂ ਤੁਸੀਂ ਕਿੰਨੇ ਜੀ ਨਿਕਲੇ ਸੋ? ਉਦੋਂ ਜੀ ਤਾਂ ਸਾਡੇ ਹੈਗੇ ਸਨ 1 ਤੇ 2 ਤੇ 3 ਮੇਰੀ ਮਾਂ ਤੇ 4 ਪਿਓ ਤੁਹਾਡਾ, ਇੱਕ ਤੁਹਾਡੀ ਮਾਂ, 2, 1 ਤੁਸੀਂ, 3 ਤੇ ਬਾਕੀ ਕਿਹੜੇ ਜੀ ਸਨ? ਬਾਕੀ ਮੇਰੀ ਨਾਨੀ ਸੀ। ਨਾਨੀ ਸੀ? ਹਾਂ। ਉਹ ਸੱਤਾ ਹੈ ਨਾ, ਇਹਦੇ ਸਿਆਹ ਸੀ। ਅੱਛਾ। ਜਦੋਂ ਤੁਸੀਂ ਉੱਥੋਂ ਆਏ ਤੇ ਰਾਹ ਦੇ ਵਿੱਚ ਕਿਸੇ ਨੇ ਤੁਹਾਡੇ ਤੇ ਹਮਲਾ ਕੀਤਾ ਜਾਂ ਕੋਈ ਰੋਲਾ ਤੁਹਾਨੂੰ ਬਣਿਆ? ਕਿਵੇਂ ਆਪਣੇ ਜ਼ਰਾ ਦੱਸੋ। ਉਹ ਜੀ ਬਣਿਆ ਸੀ, ਉੱਥੇ ਸੀ ਇੱਕ ਹਿੰਦੂ ਕਰਾੜ। ਕਿੱਥੇ ਭਲਾ? ਵਾਂ ਤੇ। ਉਹਦਾ ਕੀ ਨਾਂ ਸੀ? ਉਹਦਾ ਨਾਂ ਦਾ ਮੈਨੂੰ ਚੇਤਾ ਭੁੱਲਿਆ ਹੋਇਆ। ਅੱਛਾ। ਤੇ ਬਾਕੀ ਉਹਨੂੰ ਪੰਨੀ ਕੜਾਈ ਵਾਲੇ ਕਿੱਥੋਂ ਦੇ, ਉਹਨਾਂ ਦੇ ਬੰਦੇ ਵੱਡੇ ਹੋਏ ਪਾਕਿਸਤਾਨ ਦੇ। ਉਹਨਾਂ ਆ ਤੇ ਉਹਦੀਆਂ ਲੱਤਾਂ ਚ ਵੱਡੀਆਂ। ਕਿੰਨੀਆਂ? ਕਰਾੜ ਦੀਆਂ? ਕਿੰਨੇ ਲੱਤਾਂ ਵੱਡੀਆਂ? ਉਹ ਜਿਹੜੇ ਬੰਦੇ ਪਾਸੇ ਪਿੰਡ ਦੇ ਆਏ ਸੀ, ਕੜਾਈ ਵਾਲੇ ਦੇ। ਹਾਂ। ਤੇ ਫਿਰ ਵੀ ਸਾਨੂੰ ਨਾਲ ਲੈ ਗਿਆ। ਉਹ ਆ ਗਏ ਸੀ ਸ਼ਹਿਰ। ਕੌਣ ਤੁਹਾਨੂੰ ਨਾਲ ਲੈ ਗਿਆ? ਨਾ, ਉੱਥੋਂ ਰੋਡ ਸਪਾਏ ਨਾ ਸੀ ਜੀ। ਤੇ ਸ਼ਹਿਰ ਜਲਾਲਾਬਾਦ ਦੇ ਵਿੱਚ ਆਏ ਤੇ ਸਾਥ ਪੁੱਛਣ ਲੱਗੇ ਵੀ ਤੁਸੀਂ ਕੌਣ, ਕਿੱਥੋਂ ਜੀ? ਅਸੀਂ ਅਸੀਂ ਵਾਹਾਂ ਦੇ। ਸਾਨੂੰ ਉਹਨਾਂ ਫੜ ਲਿਆ। ਕਿੰਨਾ ਫੜਿਆ? ਫੌਜੀਆਂ, ਹਿੰਦੁਸਤਾਨ ਦੇ ਫੌਜੀਆਂ ਤੁਹਾਨੂੰ ਫੜ ਲਿਆ ਜਦੋਂ ਤੁਸੀਂ ਦੱਸਿਆ ਸੀ ਵਾਹਾਂ ਦੇ ਆ? ਹਾਂ। ਤੇ ਕਈ ਲੋਕ ਗੱਲ ਸਨ ਗਾਂਗੇ ਦੇ। ਉਹਨਾਂ ਅਸੀਂ ਗਾਂਗੇ ਦੇ ਆ। ਉਹ ਗਾਂਗੇ ਵਾਲੇ ਮੀਆਂ ਉਹਨਾਂ ਜਾ ਤੁਸੀਂ ਪਾਕਿਸਤਾਨ ਨੂੰ ਜਾਂਦੇ ਹੋ। ਗਾਂਗੇ ਵਾਲਿਆਂ ਨੂੰ ਆਖਿਆ? ਹਾਂ। ਤੇ ਤੁਹਾਨੂੰ ਕੀ ਆਖਿਆ? ਸਾਨੂੰ ਆਖਿਆ ਬਹਿ ਜਾਓ, ਤੁਹਾਨੂੰ ਬੰਦੂਕਾਂ ਮਾਰਾਂਗੇ। ਬੰਦੂਕਾਂ ਮਾਰਾਂਗੇ? ਹਾਂ। ਫੇਰ ਛੱਡਿਆ ਕਿਵੇਂ ਉਹਨਾਂ ਤੁਹਾਨੂੰ? ਫਿਰ ਆਪਾਂ ਬਲੋਚਿਸਤਾਨ ਦੀ ਫੌਜ ਆ ਗਈ। ਉਹਨਾਂ ਸਾਨੂੰ ਆਖਿਆ ਤੁਸੀਂ ਹਾਲਤ ਕਰਿਆ, ਅਸੀਂ ਸ਼ਹਿਰ ਸਾਰਾ ਤੜਕ ਦਿਆਂਗੇ ਤੇ ਸਾਨੂੰ ਪਤਾ ਕਰ ਦਿਆ ਜੀ। ਮੁੜ ਸਾਨੂੰ ਪਤਾ ਉਹਨਾਂ ਨਾ ਸਾਨੂੰ ਕੀਤਾ ਤੇ ਨਾ ਮੁੜ ਛੱਡ ਦਿੱਤਾ ਨੇ, ਮੁੜ ਲੈ ਗਏ। ਤੁਹਾਨੂੰ ਫਿਰ ਬਲੋਚਿਸਤਾਨ ਵਾਲੇ ਲੈ ਗਏ? ਨਹੀਂ, ਆਪਣੇ ਪਾਕਿਸਤਾਨ ਵਾਲੇ। ਉਹੀ ਹੈ ਨਾ, ਜਿਹੜੀ ਬਲੋਚਿਸਤਾਨ ਪਾਕਿਸਤਾਨ ਦੀ ਫੌਜ ਤੁਹਾਨੂੰ ਯਾਨੀ ਕਿਹਾ ਨਹੀਂ, ਉਹ ਪਾਕਿਸਤਾਨ ਦੀ ਫੌਜ ਫਿਰ ਉਹਨਾਂ ਹਿੰਦੁਸਤਾਨ ਦੀ ਫੌਜ ਨੂੰ ਮਿਲੀ ਜਾਂ ਕੀ ਹੋਇਆ? ਅੱਲਾ ਉਹਨਾਂ ਨੂੰ ਮਿਲੀ ਮੁਲੀ। ਅੱਛਾ। ਤੇ ਉਹਨਾਂ ਨੇ ਤੁਹਾਨੂੰ ਉਹਨਾਂ ਦੇ ਹਵਾਲੇ ਕਰ ਦਿੱਤਾ? ਹਾਂ। ਤੇ ਤੁਹਾਡਾ ਜਦੋਂ ਤੁਸੀਂ ਟੁਰਨ ਲੱਗੇ ਉੱਥੇ ਤੁਹਾਡੇ ਕੋਲੇ ਮਾਲ ਮੂਲ ਕੀ ਸੀ? ਮਾਲ 40 ਮੈਂ ਸੀ।
ਉਸ ਵਕਤ ਜਦੋਂ ਵੰਡ ਹੋਈ ਤੇ ਭਾਰਤ ਦੇ ਅੰਦਰ ਤੁਹਾਡੇ ਕੋਲੇ 40 ਮੱਝ ਸੀ। 40 ਮੱਝ ਸਾਡੇ ਬਲੋਚਾਂ ਕੋਲੇ ਸਾਡੇ 15-16 ਘਰ ਸਨ। 15-16 ਘਰ ਬਲੋਚਾਂ ਦੇ ਸਨ ਉੱਤੇ। ਤੋਂ 40 ਮੱਝਾਂ ਕਿੱਧਰ ਗਈਆਂ? ਉਹ ਜੀ ਕੋਈ ਵੇਚ ਬੂਝ ਦੀਆਂ ਕੋਈ ਹੈਗੀਆਂ ਨੇ ਸਾਡੇ ਕੋਲ 6-7 ਤਾਂ ਮੈਂ ਹੈਗੀਆਂ ਨੇ। ਨਹੀਂ ਮੈਂ ਇਹ ਪੁੱਛਣਾ ਵੀ ਉਹ 40 ਮੱਝ ਲੈ ਤੇ ਉਰਾ ਆ ਗਏ ਸੋ? ਉਰਾ ਆ ਗਏ ਸਨ, ਯਾਨੀ ਕਿ ਸਹੀ ਸਲਾਮਤ ਲੈ ਤੇ ਅੱਪੜ ਪੈ ਸੋ? ਅੱਪੜ ਪੈ ਸਨ। ਅੱਛਾ ਤੇ ਜੀ ਤਾਂ ਕਰਦਾ ਹੋਣਾ ਵੀ ਹੁਣ ਵੀ ਬੰਦਾ ਜਰਾ ਉੱਥੇ ਜਾਵੇ ਉਹਨਾਂ ਵਤਨਾਂ ਨੇ ਹੈ ਜਿੱਥੇ ਬਚਪਨ ਲੰਘਿਆ, ਜਿੱਥੇ ਪੈਰ ਲੱਗਦੇ ਰਹੇ, ਜਿੱਥੇ ਬਚਪਨ ਦੀਆਂ ਖੇਡਾਂ ਖੇਡਦੇ ਰਹੇ। ਮੋੜ ਜੀ ਅਸੀਂ ਅੱਜ ਵੀ ਕਰ ਰਹੇ ਹਾਂ। ਮਾਸ਼ਾਅੱਲਾ ਮੁਬਾਰਕ ਹੋਵੇ। ਹੁਣ ਤਾਂ ਇੱਥੇ ਤੁਸੀਂ ਅੱਜ ਵੀ ਕਰ ਰਹੇ ਜੇ? ਹਾਂ ਜੀ ਦੋਵੇਂ ਜੀ। ਉੱਥੋਂ ਫਿਰ ਨਿਕਲੇ ਤੁਸੀਂ? ਹਾਂ। ਤੇ ਇੱਥੇ ਕਿੱਥੇ ਕੰਗਣਪੁਰ ਆਏ? ਨਹੀਂ ਕੰਗਣਪੁਰ ਸਾਰੇ ਜੀ ਇਕੱਠੇ ਹੀ ਸਹੀ ਸਲਾਮਤ ਕੰਗਣਪੁਰ ਆ ਗਏ? ਨਹੀਂ ਜੀ, ਹਾਂ ਮਾਲ ਸਾਡਾ ਵੱਖਰਾ ਸੀ। ਮਾਲ ਕਿੱਧਰ ਗਿਆ? ਮਾਲ ਦਾ ਆਪੋ ਟੋਲੀਆਂ ਬਣ ਗਏ ਸਨ। ਅੱਛਾ ਫਿਰ ਤੇ ਗੱਡੇ ਸਾਡੇ ਵੱਖਰੇ ਸਨ, 11 ਗੱਡੇ ਸਨ। 11 ਗੱਡੇ ਉੱਥੋਂ ਲੈ ਤੇ ਨਿਕਲੇ? ਹਾਂ ਬਲਦ ਟਰੈਕਟਰ ਤਾਂ ਹੈਗੇ ਕੋਈ ਨਹੀਂ ਸੁਣੋ। ਬਲਦ ਤੇ ਗੱਡੇ ਹੀ ਸਨ? ਹਾਂ। ਤੇ ਉਹ ਫਿਰ ਤੁਸੀਂ ਜਿਹੜੇ ਉੱਥੋਂ 11 ਘਰ ਬਲੋਚਾਂ ਦੇ ਇਕੱਠੇ ਨਿਕਲੇ? ਹਾਂ। ਤੇ ਅਗਾ ਖਿੰਡ ਕੇ ਹੋਵੋਗੇ ਰਾਹ 'ਚ? ਨਹੀਂ ਅਸੀਂ ਸਾਰੇ ਇਕੱਠੇ ਹੀ ਆਏ ਆ। ਮਾਲ ਵੀ ਵੱਖਰਾ। ਤੁਸੀਂ ਇਹ ਦੱਸੋ ਜਦੋਂ ਤੁਸੀਂ ਤੁਹਾਡਾ ਉਹ ਜਿਹੜਾ ਪਿੰਡ ਸੀ ਉਹ ਬਾਰਡਰ ਤੋਂ ਕਿੰਨੇ ਪੰਧ ਤੇ ਸੀ? ਜਿਹੜਾ ਪਿਛਲਾ ਪਿੰਡ ਦੱਸਿਆ ਜੇ ਵਾਂ ਉਹ ਪਿੰਡ ਹੈਗਾ ਸੀ ਹੈਗਾ ਨਾ ਕੀ ਆ ਪਿੰਡ ਅੱਗੇ ਨਾਂ ਦੱਸਿਆ ਕੰਗਣਪੁਰ। ਹਾਂ ਇਹ ਕੰਗਣਪੁਰ ਤੋਂ ਕੋਈ 8-9 ਕੋ ਸੀ। 8-9 ਕੋ ਦੂਰੀ ਤੇ ਪਿੰਡ ਵਾਂ ਹੈ ਕੰਗਣਪੁਰ ਤੋਂ? ਹਾਂ ਇਸੇ ਤਰ੍ਹਾਂ ਹੀ। ਹਾਂ ਜੀ। ਅੱਛਾ ਉਹ ਰਾਹ ਦੇ ਫਿਰ ਕਿੰਨੇ ਦਿਨਾਂ ਜੇ ਤੁਸੀਂ ਉਧਰੋਂ ਇੱਧਰ ਅਪੜੇ ਸੋ? ਉਥੋਂ ਇੱਕ ਦਿਨ ਅਸੀਂ ਰਾਹ ਚ ਰਹੇ, ਦੂਜੇ ਅਸੀਂ ਦਰਿਆ ਦੇ ਉੱਤੇ ਆ ਗਏ। ਦਰਿਆ ਕਿਹੜਾ? ਦਰਿਆ ਨਾ ਨੀਲੀਆ। ਅੱਛਾ ਇਹ ਉਥੋਂ ਚਾਂਦਾ ਨਾ ਉਧਰੋਂ। ਅੱਛਾ ਮੁੜ ਅਸੀਂ ਗੱਡੀ ਬੇੜੀ ਤੇ ਆਏ। ਦਰਿਆ ਚ ਬੇੜੀ ਤੇ ਲੰਘੇ? ਹਾਂ। ਅੱਛਾ ਫਿਰ ਅਸੀਂ ਆ ਗਏ ਉੱਥੇ ਕੰਗਣਪੁਰ ਆ ਗਏ। ਹਾਂ ਉਹ ਸਾਨੂੰ ਰੋਟੀਆਂ ਦਿੱਤੀਆਂ ਸਰਕਾਰੀ ਦਿੰਦੇ। ਰੋਟੀ ਸਰਕਾਰੀ ਲੱਭਦੀ ਰਹੀ? ਹਾਂ। ਤੇ ਹੁਣ ਵੀ ਅਗਰ ਕੋਈ ਮੌਕਾ ਲੱਭੇ ਉਹ ਜਿਨ੍ਹਾਂ ਦੇ ਤੁਸੀਂ ਨਾਂ ਲਏ ਨੇ, ਜਿਨ੍ਹਾਂ ਨਾਲ ਹੱਸਦੇ ਖੇਡਦੇ ਟਾਈਮ ਲੰਘਿਆ, ਜੀ ਉਹਨਾਂ ਦੀ ਔਲਾਦ ਦਾ ਕੋਈ ਮੌਕਾ ਮਿਲੇ ਤਾਂ ਇਨਸ਼ਾਅੱਲਾ ਜੀ ਅਸੀਂ ਤੁਹਾਨੂੰ ਨਨਕਾਣਾ ਸਾਹਿਬ ਲੈ ਕੇ ਚੱਲਾਂਗੇ। ਜੀ ਉਧਰੋਂ ਕੋਈ ਆ ਤੇ ਤੁਹਾਨੂੰ ਮਿਲਣਾ ਚਾਹੁੰਦਾ ਹੋਵੇ ਆਪਣੇ ਛੋਟੇ ਹਾਂ ਬਾਬਾ ਜੀ ਹੋਰਾਂ ਨੇ ਜਿਨ੍ਹਾਂ ਦੇ ਨਾਂ ਦੱਸੇ ਨੇ, ਅਗਰ ਉਹਨਾਂ ਦੀ ਔਲਾਦ ਚ ਕੋਈ ਬਾਬੇ ਜੀ ਹੋਰਾਂ ਨੂੰ ਮਿਲਣਾ ਚਾਹਵੇ ਤਾਂ ਅਸੀਂ ਜ਼ਰੂਰ ਨਨਕਾਣਾ ਸਾਹਿਬ ਲੈ ਕੇ ਆਵਾਂਗੇ। ਉਹ ਬਾਬੇ ਜੀ ਹੋਰਾਂ ਨੂੰ ਮਿਲਣ ਤੇ ਆਪਣੇ ਪਰਿਵਾਰ ਦੇ ਬਾਰੇ, ਆਪਣੇ ਪਿਛੋਕੜ ਬਾਰੇ, ਆਪਣੇ ਵੱਡਿਆਂ ਬਾਰੇ ਅਗਰ ਤੁਸੀਂ ਬਾਬਾ ਜੀ ਹੋਰਾਂ ਕੋਲ ਕੋਈ ਪੁੱਛ ਪਾਣੀ ਚਾਹੋ ਤਾਂ ਬਿਲਕੁਲ ਇਹ ਤੁਹਾਨੂੰ ਦੱਸ ਪਾਣਗੇ। ਤੇ ਬਾਬਾ ਜੀ ਤੁਹਾਨੂੰ ਉਧਰ ਵੀ ਵੇਖਿਆ ਜਾ ਰਿਹਾ ਹੈ? ਹਾਂ ਉਧਰ ਵੀ ਵੇਖਿਆ ਜਾ ਰਿਹਾ ਤੁਹਾਨੂੰ। ਤੇ ਹੋਰ ਕੋਈ ਗੱਲ ਇਹੋ ਜੀ ਜਿਹੜੀ ਖਾਸ ਹੋਵੇ ਉੱਥੇ ਰਹਿੰਦਿਆਂ ਹੋਇਆ, ਕੋਈ ਵਾਕਿਆ, ਕੋਈ ਲੜਾਈ, ਕੋਈ ਝਗੜਾ, ਕੋਈ ਮੇਲੇ ਦੀ ਵਾਕਿਆ? ਸਾਨੂੰ ਵਾਕਿਆ ਦਾ ਪਤਾ ਹੀ ਕੋਈ ਨਹੀਂ। ਮੇਲਾ ਮੂਲਾ ਲੱਗਦਾ ਸੀ? ਨਹੀਂ ਮੇਲਾ ਕੋਈ ਨਹੀਂ ਲੱਗਦਾ ਸੀ ਐਵੇਂ। ਉੱਥੇ ਕੋਈ ਮੇਲਾ ਨਹੀਂ ਲੱਗਦਾ ਸੀ? ਅੱਛਾ ਆ ਗਾਂਗੇ ਸ਼ਾਹ ਯੱਕੇ ਬੈਠੇ ਨੇ ਉਹ ਡੋਗਰ, ਉਹ ਜਿਹੜੇ ਗਾਂਗੇ ਚ ਉੱਠ ਕੇ ਆਏ ਹੋਏ ਇੱਥੇ ਸ਼ਾਹ ਯੱਕੇ ਬੈਠੇ ਨੇ? ਹਾਂ ਜੀ। ਅੱਛਾ ਉਹ ਸ਼ਾਹ ਯੱਕਾ ਪਿੰਡ ਉਹ ਹੈ ਜੀ। ਤੁਹਾਨੂੰ ਦੱਸਦੇ ਜਾਈਏ ਬਾਬੇ ਜੀ ਹੋਰਾਂ ਨੇ, ਤੁਹਾਡਾ ਜਿਹੜਾ ਇੰਡੀਅਨ ਕੈਪਟਨ ਰਹਿ ਚੁੱਕਾ ਹੈ ਕ੍ਰਿਕਟ ਦਾ ਅਜ਼ਹਰਉਦੀਨ ਸ਼ਾਹ ਸਾਹਿਬ, ਤੇ ਕਪਲ ਦੇਵ ਜਿਨ੍ਹਾਂ ਨੇ ਹਿੰਦੁਸਤਾਨ ਨੂੰ ਵਰਲਡ ਕੱਪ ਜਿਤਵਾਇਆ ਸੀ, ਉਹ ਬੇਸਿਕਲੀ ਉਹਨਾਂ ਦੀਆਂ ਬੁਨਿਆਦਾਂ ਸ਼ਾਹ ਯੱਕੇ ਦੀਆਂ ਨੇ। ਇਸੇ ਤਰ੍ਹਾਂ ਹੀ ਜੀ ਤੁਹਾਨੂੰ ਤਾਂ ਖੈਰ ਨਹੀਂ ਇਲਮ ਹੋਣਾ, ਉਹ ਵੀ ਸ਼ਾਹ ਯੱਕੇ ਦੇ ਨੇ। ਤੇ ਗਾਂਗੇ ਦੇ ਵਿੱਚੋਂ ਜਿਹੜੇ ਉੱਠ ਕੇ ਆਏ ਉਹ ਵੀ ਸ਼ਾਹ ਯੱਕੇ ਆਏ ਬੈਠੇ। ਅੱਛਾ ਸਾਡਾ ਬੁੜਾ ਹੀ ਆਂਦਾ ਸੀ ਉਹਨੇ ਸਾਡੀ ਜ਼ਮੀਨ ਤੋੜ ਦਿੱਤੀ ਸੀ ਪਟਵਾਰੀ ਨੇ ਇੱਥੇ ਆ ਕੇ। ਹਾਂ ਇੱਥੇ ਲਈਏ ਸਾਡੇ ਭਰਾ ਨੇ ਲਈਏ 12-13 ਕਿੱਲੇ। ਅੱਛਾ ਤੇ ਮੇਰੇ ਕੋਲ ਸੀ 8 ਕਿੱਲੇ। ਸਹੀ 8 ਕਿੱਲੇ ਜ਼ਮੀਨ ਮੇਰੇ ਨਾਂ ਹੈ। ਠੀਕ ਹੋ ਗਿਆ। 4 ਕਿੱਲੇ ਫਸਲਾਂ ਜ਼ਿਆਦਾ ਉੱਥੇ ਕਿਹੜੀਆਂ ਹੁੰਦੀਆਂ ਸਨ? ਉੱਥੇ ਹੁੰਦੀ ਸੀ ਜਵਾਰ ਹੁੰਦੀ ਸੀ, ਮਕਈ ਹੁੰਦੀ ਸੀ। ਅੱਛਾ ਪਾਣੀ ਲੱਗਦਾ ਸੀ? ਹਾਂ ਪਾਣੀ ਬਰਾਨਾ ਨਹੀਂ ਸੀ, ਯਾਨੀ ਰਕਬਾ ਅੱਛਾ ਸੀ। ਹਾਂ ਮਕਈ ਹੁੰਦੀ ਸੀ, ਜਵਾਰ ਹੁੰਦੀ ਸੀ। ਤੇ ਆ ਕੇ ਜਿਹੜਾ ਬਰਾਨਾ ਇਲਾਕਾ ਨਾ ਤੇ ਉੱਥੋਂ ਦੇ ਘਣੇ ਮਿਲਣ ਤੇ ਫਿਰ ਉਹ ਦੱਸਦੇ ਨੇ ਵੀ ਜ਼ਿਆਦਾ ਚਿੱਬੜ ਚੁੱਬੜ ਤੇ ਆ ਮਤੀਰੇ ਹੁੰਦੇ ਆ ਘਣੇ। ਹਾਂ ਮਤੀਰੇ ਹੁੰਦੇ ਖੈਰੂ ਵਾਲੇ ਨੇ। ਖੈਰੂ ਵਾਲਾ ਇੰਡੀਆ ਦੇ ਵਿੱਚ ਹੀ ਸੀ? ਹਾਂ ਜੀ।
ਉਹ ਖੈਰੂ ਵਾਲਾ ਤੁਹਾਡੇ ਤੋਂ ਕਿੰਨਾ ਪੰਧ ਸੀ? ਉਹ ਸਹਿ ਪੰਧ ਸੀ। ਉੱਥੇ ਮਤੀਰੇ ਹੁੰਦੇ ਸਨ? ਉੱਥੇ ਮਤੀਰੇ ਤੇ ਵਾਈ ਹੁੰਦੀ ਸੀ, ਸਾਨੂੰ ਤਾਂ ਪਤਾ ਵੇਖਿਆ ਹੀ ਨਹੀਂ। ਮਤਲਬ 8-9 ਸਾਲ ਉਮਰ ਸੀ ਜਦੋਂ ਪਾਕਿਸਤਾਨ ਹਿੰਦੁਸਤਾਨ ਦੀ ਵੰਡ ਹੋਈ। ਹਾਂ, ਇਹ ਵੀ ਜਿਹੜੇ ਸਾਨੂੰ ਚੜ੍ਹਦੇ ਪੰਜਾਬ ਤੋਂ ਵੇਖ ਰਹੇ ਨੇ ਅੱਜ, ਜਿੱਥੇ ਤੁਸੀਂ ਤੁਰ ਫਿਰ ਰਹੇ ਜੇ, ਵਾਂ ਹੋਵੇ ਤੇ ਭਾਵੇਂ ਉੱਥੋਂ ਦੀ ਨਹਿਰ ਹੋਵੇ, ਪਿੰਡ ਨਾਲੋਂ ਨਹਿਰ ਕੋਈ ਲੰਘਦੀ ਸੀ? ਹਾਂ, ਪੂਰਾ ਨਹਿਰ ਲੰਘਦੀ ਸੀ। ਜਲਾਲਾ ਕਿ ਚਪਾਲੀਏ ਨੂੰ ਪਾਣੀ ਲੱਗਦਾ ਸੀ ਤੇ ਚਪਾਲੀਏ ਨੂੰ ਪਾਣੀ? ਚਪਾਲੀਏ ਨਹੀਂ ਸਾਚਾ ਕੀ ਆ, ਵਾਂ ਨੂੰ। ਵਾਂ ਨੂੰ। ਇਹ ਪਿੰਡ ਇਹਨਾਂ ਦਾ ਹੁਣ ਚਪਾਲੀਆ ਤੇ ਉੱਥੇ ਚਪਾਲੀਏ ਨੂੰ ਪਾਣੀ ਲਾਈ, ਉੱਥੇ ਯਾਨੀ ਵਾਂ। ਉਹ ਨਹਿਰ ਦਾ ਕੀ ਨਾਂ ਸੀ? ਨਹਿਰ ਦਾ ਨਾਮ ਮੈਨੂੰ ਨਹੀਂ ਪਤਾ। ਕਿੱਡੀ ਕੁ ਨਹਿਰ ਸੀ? ਨਹਿਰ ਚ ਵਾਵਾ ਸੀ ਆਪਣੀ ਸਾਦਕੀ ਜਿਹੜੀ ਤਾਂ ਨਹੀਂ ਹੋਣੀ? ਨਹੀਂ, ਛੋਟੀ ਸੀ। ਛੋਟੀ ਬੰਦਾ ਐਡਾ ਬੰਦਾ, ਮੈਨਰ ਟਾਈਪ ਹੋਣੀ ਹੈ ਛੋਟੀ ਜੀ ਨਹਿਰ। ਹਾਂ ਜੀ। ਤੇ ਰਕਬਾ ਯਾਨੀ ਝੋਨਾ ਵੀ ਹੁੰਦਾ ਹੋਵੇਗਾ, ਦਾਈ ਹੁੰਦੇ ਹੋਣਗੇ? ਹਾਂ, ਨਹੀਂ ਝੋਨਾ ਨਹੀਂ ਹੁੰਦਾ, ਕਣਕਾਂ ਹੁੰਦੀਆਂ ਸਨ, ਚੰਗੀਆਂ ਹੁੰਦੀਆਂ ਸਨ। ਉਸ ਦੌਰ 'ਚ ਉਹਨਾਂ ਜ਼ਮੀਨਾਂ ਦਾ ਕੀ ਝਾੜ ਸੀ ਉੱਥੇ? ਸਾਨੂੰ ਝਾੜਾਂ ਦਾ ਸਾਨੂੰ ਤਾਂ ਪਤਾ ਕੋਈ ਨਹੀਂ, ਮੈਂ ਕੀ ਦੱਸੀਏ। ਅਜ਼ੇਨ 'ਚ ਕੌਨਸ਼ੀਅਸ ਮੈਮਰੀ 'ਚ ਜ਼ਰਾ ਚੀਜ਼ਾਂ ਆਊਟ ਹੋਈਆਂ ਪਈਆਂ ਨੇ। ਜਿੱਥੇ ਤੁਸੀਂ ਨਹਿਰਾਂ ਤੇ ਤੁਰਦੇ ਫਿਰਦੇ ਜੇ, ਚੜ੍ਹਦੇ ਪੰਜਾਬ ਵਾਲੇ, ਵਾਂ ਵਾਲੇ, ਉਹ ਸਪੈਸ਼ਲ ਇਹ ਬਾਬਾ ਜੀ ਮੇਰੀ ਵੀ ਉੱਥੋਂ ਦੀ ਰੂਹ ਨੇ, ਇਹਨਾਂ ਦਾ ਵੀ ਬਚਪਨ ਉੱਥੇ ਲੰਘਿਆ ਤੇ ਉਸ ਮਿੱਟੀ ਨੂੰ ਬਾਬਾ ਜੀ ਹੋਰਾਂ ਦਾ ਸਲਾਮ ਕਹਿਣਾ। ਇੱਕ ਹੋਰ ਇੱਥੇ ਨੌਜਵਾਨ ਨੇ, ਉਹ ਆਪਣੇ ਬਜ਼ੁਰਗਾਂ ਕੋਲ ਉਹਨਾਂ ਨੂੰ ਬੜੀ ਮਤਲਬ ਮਾਲੂਮਾਤ ਨੇ ਹਿੰਦੁਸਤਾਨ ਦੇ ਵੇਲੇ ਦੇ ਹਿਸਾਬ ਨਾਲ, ਤੇ ਅਸੀਂ ਉਹਨਾਂ ਨੂੰ ਵੀ ਸੱਦਾਂਗੇ। ਇੱਕ ਮਿੰਟ ਆਣਾ ਵੀਰ ਜੀ, ਜ਼ਰਾ ਕੁਰਸੀ ਲਈਓ ਆਪਣੀ। ਆਪਣਾ ਕੀ ਨਾਂ ਹੈ? ਮੇਰਾ ਨਾਮ ਮੁਹੰਮਦ ਆਜ਼ਮ। ਆਜ਼ਮ ਭਾਈ ਨੇ ਬਲੋਚ ਫੈਮਿਲੀ ਨਾਲ, ਤੇ ਉਹ ਗਾਂਗੇ ਦੇ ਹਵਾਲੇ ਨਾਲ ਤੁਸੀਂ ਕੀ ਦੱਸ ਰਹੇ ਸੋ ਵੀ ਉੱਥੇ ਕੋਈ ਦਰਬਾਰ ਹੈ ਇਸ ਤਰ੍ਹਾਂ? ਗਾਂਗੇ ਸਾਡੇ ਨਾਨੇ ਸਾਹਿਬ ਰਹੇ ਸਨ ਵੱਡੇ, ਉਹਨਾਂ ਦੀ ਉੱਥੇ ਦਰਬਾਰ ਹੈ ਸੀ ਗਾਂਗੇ ਦਰਬਾਰ। ਅੱਛਾ, ਉਹਨਾਂ ਦਾ ਨਾਂ ਕੀ ਸੀ? ਉਹਨਾਂ ਦਾ ਨਾਂ ਖਾਜਾ ਬਦਰਦੀਨ ਨੁਸ਼ਾਹੀ ਜੀ। ਖਾਜਾ ਬਦਰਦੀਨ ਨੁਸ਼ਾਹੀ ਰਹਿਮਤੁल्लाह अलैह, ਉਹਨਾਂ ਦਾ ਯਾਨੀ ਉੱਥੇ ਦਰਬਾਰ ਸੀ ਦਰਬਾਰ ਗਾਂਗੇ ਦੇ। ਉਹ ਕਿਹੜੀ ਸਾਈਡ ਤੇ ਦੱਸਦੇ ਨੇ ਹੈਗਾ ਸੀ? ਉਹ ਗਾਂਗੇ ਦੇ ਕਬਰਸਤਾਨ ਦੇ ਜਿਹੜਾ ਨਾ ਨਾਲ ਹੀ ਉੱਥੇ ਬਿਲਕੁਲ ਹੈਗਾ ਸੀ। ਉਹਨਾਂ ਨੂੰ ਕਾਫੀ ਸਾਰੇ ਲੋਕ ਜਿਹੜੇ ਸਿੱਖ ਹਿੰਦੂ ਜਿਹੜੇ ਸੀ ਨਾ, ਮਤਲਬ ਉਹਨਾਂ ਦੀ ਮਾਨਤਾ ਕਰਦੇ ਕਿ ਉਹਨਾਂ ਕੋਲ ਆਂਦੇ ਜਾਂਦੇ ਸੀ, ਯਾਰੀ ਯੂਰੀ ਤੇ ਖੀਰ ਦੇ ਗਏ ਇਸ ਤਰ੍ਹਾਂ, ਦੁੱਧ ਸ਼ੁੱਧ ਵੀ ਸਾਰੀਆਂ ਚੀਜ਼ਾਂ ਉਹਨਾਂ ਨੂੰ ਦੇ ਜਾਂਦੇ ਸੀ। ਜ਼ਬਰਦਸਤ। ਹਾਂਜੀ, ਕਿ ਉਹ ਬੜੇ ਅੱਲਾਹ ਦੇ ਬਾਬਾ ਜੀ ਉੱਥੇ ਕੋਈ ਤੁਹਾਡੇ ਫੌਤ ਵੀ ਹੋਏ ਨੇ ਪਿਆਰੇ, ਜਿਨ੍ਹਾਂ ਦੀਆਂ ਕਬਰਾਂ ਉੱਥੇ ਹੋਵਣ? ਉੱਥੇ ਸਾਨੂੰ ਕੋਈ ਨਹੀਂ। ਅੱਛਾ, ਕੋਈ ਕਬਰਾਂ ਹੋਏ ਨੇ ਤੁਹਾਡੇ ਬਾਬੇ, ਜਿਵੇਂ ਬਾਬੇ ਬਦਰਦੀਨ ਦੀ, ਇਸ ਤੋਂ ਇਲਾਵਾ ਕੋਈ ਕਬਰਾਂ? ਕਬਰ ਸਾਡੇ ਕੋਈ ਨਹੀਂ। ਬਦਰਦੀਨ ਤੋਂ ਇਲਾਵਾ ਉੱਥੇ ਬਾਬਾ ਜਲਾਲਦੀਨ ਸਾਡੇ ਪੜਦਾਦਾ ਸਾਹਿਬ ਸੀ, ਉਹਨਾਂ ਦੀ ਐਸੀ ਆਪਣਾ ਚੌਕ ਚੋਂ ਜੀ, ਚੌਕ ਚੋਂ। ਔਰ ਸਾਡਾ ਉੱਥੇ ਪੜਦਾਦਾ ਕਮਾਲਦੀਨ ਸਾਹਿਬ, ਠੀਕ, ਕਮਾਲਦੀਨ ਖਾਨ ਬਲੋਚ, ਸ਼ਾਇਦ ਜਾਣਦੇ ਹੋਵੋਗੇ, ਬੜੇ ਨਾਂ ਲੈ ਸੀ ਬੰਦੇ ਉੱਥੇ। ਜ਼ਿਮੀਂਦਾਰਾ ਵੀ ਆਇਆ ਸੀ, ਉਹਨਾਂ ਦਾ ਰਕਬਾ ਵੀ ਆਪਣਾ ਆਇਆ ਸੀ ਉੱਥੇ। ਤੇ ਮਾਸ਼ਾਅੱਲਾ ਅੱਗੋਂ ਉਹਨਾਂ ਦੇ 5 ਬੇਟੇ ਐ, ਸਦੀਕ ਖਾਨ ਬਲੋਚ, ਉਹ ਫੌਜ ਚੋਂ ਦਾਦੇ ਮੇਰੇ ਦੇ ਰਹੇ ਸੀ, ਦੱਸਦੇ ਆ। ਅੱਛਾ ਮਾਸ਼ਾਅੱਲਾ। ਹਾਂ, ਵੀ ਹਿੰਦੁਸਤਾਨ ਚੋਂ ਜਿਹੜਾ ਇੱਕ ਸਾਡਾ ਦਾਦਾ ਸੈਦ ਖਾਨ ਸੀ, ਉਹ ਹੈਡ ਸੁਲੇਮਾਨ ਕੀ ਜਿਸ ਟਾਈਮ ਬਣਦਾ ਰਿਹਾ ਨਾ ਜੀ, ਇੱਥੇ ਨੌਕਰੀ ਵੀ ਕਰਦਾ ਰਿਹਾ, ਡਿਊਟੀ ਕਰਦਾ ਰਿਹਾ। ਅੱਛਾ। ਹਾਂਜੀ, ਫੈਜ਼ ਖਾਨ ਔਰ ਸੈਦ ਖਾਨ ਤੇ ਮੁਹੰਮਦ ਸਦੀਕ ਬਲੋਚ। ਤੇ ਜਿਸ ਟਾਈਮ ਹਿੰਦੁਸਤਾਨ ਤੇ ਪਾਕਿਸਤਾਨ ਬਣਿਆ ਸੀ ਨਾ, ਤੇ ਉਹ ਦਾਦੇ ਸਾਡੇ ਰੇ ਦੱਸਦੇ ਨੇ ਕਿ ਸਾਨੂੰ ਆਮਨ ਨਹੀਂ ਦਿੰਦੇ ਸੀ, ਜਿਹੜੇ ਮਤਲਬ ਤੁਹਾਡੇ ਦਾਦਾ ਜੀ ਨੇ ਤੁਹਾਨੂੰ ਦੱਸਿਆ? ਹਾਂਜੀ। ਅੱਛਾ। ਉਹਨਾਂ ਕੋਲ ਮੇਰੀ ਫਿਰ ਵਾਵਾ ਬੈਠਕ ਉੱਠ ਸੀ, ਮੈਨੂੰ ਕਾਫੀ ਸਾਰੀਆਂ ਗੱਲਾਂ ਦੱਸਦੇ ਰਹਿੰਦੇ ਸੀ, ਸਾਰੀ ਮੈਂ ਉਹਨਾਂ ਕੋਲ ਨਾ ਮੁੜ ਇਨਫੋਰਮੇਸ਼ਨ ਲੈਂਦਾ ਰਹਿੰਦਾ ਸੀ। ਉਹ ਦੱਸਦੇ ਰਹਿੰਦੇ ਸੀ ਕਿ ਸਾਨੂੰ ਅਮਨ ਨਹੀਂ ਦਿੰਦੇ ਸੀ, ਜਿਹੜੇ ਮਤਲਬ ਸਿੱਖ ਫੈਮਿਲੀ, ਜੱਟ ਫੈਮਿਲੀ ਦੇ ਲੋਕ ਸੀ ਨਾ, ਬੜੀ ਸਾਡੀ ਇੱਜ਼ਤ ਕਦਰ ਕਰਦੇ। ਅੱਛਾ, ਇੰਨੀ ਕਦਰ ਇੱਜ਼ਤ ਸੀ ਕਿ ਉਹਨਾਂ ਨੂੰ ਆਣ ਹੀ ਨਹੀਂ ਦਿੰਦੇ ਸੀ। ਅੱਛਾ, ਬੜਾ ਪਿਆਰ ਸੀ, ਮੁੜ ਰਲ ਕੇ ਰਹਿੰਦੇ ਸਨ। ਹਾਂ, ਰਲ ਕੇ ਰਹਿੰਦੇ ਸੀ। ਜਿਹੜੇ ਬਾਬੇ ਕਮਾਲ ਰਹੇ ਸੀ ਨਾ, ਉਹਨਾਂ ਨੂੰ ਇੰਜ ਹੀ ਮੰਨਦੇ ਸੀ, ਪੀਰਾਂ ਤਰ੍ਹਾਂ ਉਹ ਦਮ ਵੀ ਕਰਦੇ ਸੀ, ਕੋਈ ਵੀ ਹੁੰਦਾ ਸੀ ਨਾ। ਤੇ ਉਹਨਾਂ ਦੇ ਜਿਹੜੇ ਬੇਟੇ ਸੀ, ਬਾਬਾ ਸਦੀਕ ਖਾਨ ਤੇ ਸੈਦ ਖਾਨ ਤੇ ਫੈਜ਼ ਤੇ ਬਰਕਤ, ਉਹਨਾਂ ਦੀ ਵੀ ਕਾਫੀ ਜਿਹੜਾ ਨਾ ਉਹ ਇੱਜ਼ਤ ਕਦਰ ਕਰਦੇ ਆ। ਜੀ ਬਿਲਕੁਲ। ਉਸ ਤੋਂ ਬਾਅਦ ਵੀ ਬਲਕਿ ਬਾਬੇ ਸਦੀਕ ਰਾਂ ਨੂੰ ਬਾਜਾ ਮੂਜਾ ਵੀ ਇੱਥੇ ਹੈਡ ਸੁਲੇਮਾਨ ਕੀ ਵੀ ਆਂਦੇ ਰਹੇ ਨੇ, ਕੋਈ ਪਾਰੋਂ ਮਿਲਣ ਬਜ਼ੁਰਗ। ਹਾਂਜੀ। ਅੱਛਾ, ਪਾਰੋਂ ਯਾਨੀ ਹੈਡ ਸੁਲੇਮਾਨ ਕੀ ਵੀ ਉਹ ਬਾਰਡਰ ਤੇ ਆਂਦੇ ਰਹੇ ਨੇ, ਉਹਨਾਂ ਨੂੰ ਆਂਦੇ ਰਹੇ ਨੇ। ਠੀਕ ਹੋ ਗਿਆ ਮਿੱਤਰੋ। ਉਮੀਦ ਕਰਨੇ ਆ ਕਿ ਅੱਜ ਦੀ ਸਾਡੀ ਸਟੋਰੀ ਤੁਹਾਡੇ ਦਿਲ ਨੂੰ ਲੱਗੀ ਹੋਣੀ ਹੈ ਤੇ ਪੁਰਾਣੀਆਂ ਯਾਦਾਂ ਤਾਜ਼ਾ ਹੋਈਆਂ। ਤੁਸੀਂ ਸਾਡੇ ਨਾਲ ਸਾਂਝ ਪਾਈ, ਬਹੁਤ ਮਿਹਰਬਾਨੀ ਤੁਹਾਡੀ। ਨਵੀਂ ਪਾਰਟੀਸ਼ਨ ਦੀ ਸਟੋਰੀ ਲੈ ਕੇ ਫਿਰ ਤੁਹਾਡੀ ਖਿਦਮਤ 'ਚ ਹਾਜ਼ਰ ਹੋਵਾਂਗੇ। ਤਦ ਤੱਕ ਤੁਹਾਡਾ ਤੇ ਸਾਡਾ ਰੱਬ ਰਾਖਾ।